ਇਹ ਸੁਪਰੀਮ ਕੋਰਟ ਨੇ ਜੋ ਫੈਸਲਾ ਕੀਤਾ ਸਿੱਧੇ ਤੌਰ ਦੇ ਉੱਤੇ ਸਿੱਖਾਂ ਦੀ ਧਾਰਮਿਕ ਜਿਹੜੀ ਵਿਵਸਥਾ ਹੈ ਉਸ ਦੇ ਵਿੱਚ ਇੰਟਰਫੀਅਰ ਕੀਤਾ ਉਹਨਾਂ ਨੇ। ਤੁਸੀਂ ਗੁਰਦੁਆਰਾ ਰਿਫਾਰਮ ਕਹਿ ਰਹੇ ਹੋ, ਗੁਰਦੁਆਰਾ ਲਿਬਰੇਸ਼ਨ ਹੈ, ਗੁਰਦੁਆਰਿਆਂ ਦੀ ਆਜ਼ਾਦੀ ਹੈ। ਇਹ ਮੂਵਮੈਂਟ ਜਿਹੜੀ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਮੂਵਮੈਂਟ ਚੱਲੀ, ਜਿਸ ਦੇ ਵਿੱਚ ਮਹੰਤਾਂ ਨਿਰਮਲਿਆ ਇਸ ਕਿਸਮ ਦੇ ਜਿਹੜੇ ਲੋਕ ਸੀ ਉਹਨਾਂ ਦਾ ਉਹਦੇ ਤੇ ਟੋਟਲ ਕੰਟਰੋਲ ਹੋ ਗਿਆ ਸੀ। ਕਿਸੇ ਵੇਲੇ ਦੇ ਮੁਗਲ ਐਮਪਾਇਰ ਦੇ ਵੱਡੀ ਤੋਂ ਵੱਡੀ ਟੈਰੀਟਰੀ ਤੋਂ ਵੱਡਾ ਸੀ ਸਿੱਖਾਂ ਦਾ ਰਾਜ। ਇਸ ਕਿਸਮ ਦਾ ਬੇਮਿਸਾਲ ਰਾਜ ਸੀ ਜਿਸ ਕਿਸਮ ਦੀ ਅੱਜ ਤੱਕ ਕੋਈ ਕਿਸੇ ਨੇ ਰਾਜ ਕੀਤਾ ਨਹੀਂ। ਅੰਗਰੇਜ਼ਾਂ ਨੇ ਇਸ ਹੱਦ ਤੱਕ ਚਲੇ ਗਏ ਕਿਹੜੀ ਜਿਹੜੀ ਪ੍ਰਾਪਰਟੀ ਗੁਰਦੁਆਰਿਆਂ ਦੀ ਸੀ ਉਹ ਪ੍ਰਾਪਰਟੀ ਉਹਨਾਂ ਦੇ ਨਾਂ ਰਜਿਸਟਰੀ ਕਰ ਦਿੱਤੀ ਮਾਨਤਾਂ ਦੇ ਨਾਂ ਦੇ ਉੱਤੇ। ਤੋ ਇਹ ਤਾਂ ਸਿੱਧੇ ਤੌਰ ਤੇ ਬਹੁਤ ਵੱਡੀ ਜ਼ਾਤੀ ਸੀ। ਅੰਗਰੇਜ਼ਾਂ ਨੇ ਸਿੱਖਾਂ ਦੇ ਨਾਲ ਇਸ ਕਿਸਮ ਦੀ ਦੁਸ਼ਮਣੀ ਕਮਾਈ ਆ ਜਿਹੜੀ ਦੁਨੀਆ ਦੇ ਇਤਿਹਾਸ ਦੇ ਵਿੱਚ ਨਹੀਂ ਮਿਲਦੀ। ਕਿਸੇ ਮੰਦਰ ਨੂੰ ਨਹੀਂ ਉਹਨਾਂ ਨੇ ਸਿੱਧੇ ਤੌਰ ਤੇ ਆਕੂਪਾਈ ਕੀਤਾ, ਕਿਸੇ ਮਸਜਿਦ ਨੂੰ ਨਹੀਂ ਆਕੂਪਾਈ ਕੀਤਾ, ਪਰ ਸਿੱਖਾਂ ਦੇ ਗੁਰਦੁਆਰੇ ਉਹਨਾਂ ਨੇ ਆਪ ਸਿੱਧੇ ਤੌਰ ਤੇ 7 ਗੁਰਦੁਆਰੇ ਜਿਹੜੇ ਇਤਿਹਾਸਿਕ ਸੀ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਏ। ਗੁਰਦੁਆਰਿਆਂ ਤੇ ਹੀ ਹਮਲਾ ਕੀਤਾ ਨਾ। ਪਹਿਲਾਂ ਤਾਂ ਕਹਿਤਾ ਵੀ ਦਰਬਾਰ ਸਾਹਿਬ ਦੇ 'ਚ ਸੰਤ ਜਰਨੈਲ ਸਿੰਘ ਬੈਠੇ ਆ, ਪਰ ਦੂਜੇ ਜਿਹੜੇ 80-85 ਗੁਰਦੁਆਰੇ ਹੋਰਾਂ ਤੇ ਤੁਸੀਂ ਹਮਲੇ ਕੀਤੇ, ਉਹਨਾਂ ਨੂੰ ਕੈਪਚਰ ਕੀਤਾ, ਉਹਨਾਂ ਦੀ ਜਿਹੜੀ ਸੈਂਕਟਿਟੀ ਆ ਉਸ ਨੂੰ ਤੁਸੀਂ ਨੁਕਸਾਨ ਪਹੁੰਚਾਇਆ। ਉੱਥੇ ਤਾਂ ਸੰਤ ਜਰਨੈਲ ਸਿੰਘ ਬੈਠਾ ਨਹੀਂ ਸੀ। ਜਿਹੜਾ ਦਰਬਾਰ ਸਾਹਿਬ ਆ ਉਹ ਸਿੱਖੀ ਦਾ ਹਾਰਟ ਆਫ ਸਿੱਖੀਜ਼ਮ, ਸਿੱਖੀ ਦਾ ਦਿਲ ਹੈ। ਉੱਥੋਂ ਸਿੱਖੀ ਨੇ ਪ੍ਰਫੁੱਲਿਤ ਹੋਣਾ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਿੱਖਾਂ ਦੀਆਂ ਕੁਰਬਾਨੀਆਂ ਦਾ ਕਰਕੇ ਜਨਮ ਹੁੰਦਾ ਹੈ, ਤਾਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਸਿੱਖਾਂ ਦੇ ਨਿਜ਼ਾਮ ਦੀ ਦੇਖਭਾਲ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿੱਚ ਲਿਆਂਦਾ ਜਾਂਦਾ ਹੈ। ਤਾਂ ਉਸ ਤੋਂ ਬਾਅਦ ਦਿੱਲੀ ਕਮੇਟੀ ਵੱਖ ਹੋ ਜਾਂਦੀ ਹੈ। ਦਿੱਲੀ ਕਮੇਟੀ ਵੱਖ ਹੋਣ ਤੋਂ ਬਾਅਦ ਸੁਪਰੀਮ ਕੋਰਟ ਦਾ ਹਾਲ ਦੇ ਵਿੱਚ ਫੈਸਲਾ ਆਉਂਦਾ ਹੈ, ਤਾਂ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਗਾਤਾਰ ਸਿਆਸਤ ਨੂੰ ਭਖਾਇਆ ਹੋਇਆ ਹੈ। ਔਰ ਜਿਹੜੀ ਹਰਿਆਣਾ ਕਮੇਟੀ ਵੱਖ ਕੀਤੀ ਗਈ ਹੈ, ਬਲਜੀਤ ਸਿੰਘ ਦਾਦੂਵਾਲ, ਜਗਦੀਸ਼ ਸਿੰਘ ਝਿੰਡਾ, ਤਾਂ ਉਹਨਾਂ ਦਾ ਵੱਡੇ ਪੱਧਰ ਦੇ ਉੱਪਰ ਵਿਰੋਧ ਵੀ ਕੀਤਾ ਜਾ ਰਿਹਾ ਹੈ। ਔਰ ਦੂਜੇ ਪਾਸੇ ਜਿਹੜਾ ਕਾਨੂੰਨੀ ਪ੍ਰਕਿਰਿਆ ਉਸ ਦਾ ਵੀ ਰੁੱਖ ਕੀਤਾ ਜਾ ਰਿਹਾ ਹੈ। ਤਾਂ ਇਸ ਸਮੁੱਚੇ ਹਾਲਾਤਾਂ ਦੇ ਵਿੱਚ ਕੀ ਕੁਝ ਰਹਿ ਸਕਦਾ ਔਰ ਭਵਿੱਖ ਦੇ ਵਿੱਚ ਸਿੱਖਾਂ ਨੂੰ ਇਹਦੇ ਨਾਲ ਕੀ ਨੁਕਸਾਨ ਹੋ ਸਕਦੇ ਨੇ, ਕੀ ਫਾਇਦਾ ਹੋ ਸਕਦਾ ਹੈ, ਤਾਂ ਸਾਡੇ ਨਾਲ ਸਿੱਖ ਵਿਦਵਾਨ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਨੇ। ਉਹਨਾਂ ਦੇ ਪਾਸੋਂ ਬਰੀਕੀ ਦੇ ਨਾਲ ਜਾਣਾਂਗੇ ਕਿ ਇਹਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਨੇ। ਸਵਾਗਤ ਹੈ ਸਭ ਤੋਂ। ਹਾਂਜੀ, ਬਹੁਤ ਸਤਿਕਾਰ ਸਹਿਤ TV 84 ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੀ ਸਖਤ ਟਿੱਪਣੀ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਕਤ ਦੇ ਵਿੱਚ ਆਈ ਹੈ। ਕਾਲੇ ਕੱਪੜੇ ਪਾ ਕੇ, ਕਾਲੀਆਂ ਪੱਗਾਂ ਬੰਨ੍ਹ ਕੇ ਔਰ ਹੱਥ ਦੇ ਵਿੱਚ ਬੈਨਰ ਲੈ ਕੇ DC ਦਫ਼ਤਰਾਂ ਦੇ ਮੂਹਰੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹੈ। ਤਾਂ ਸਭ ਤੋਂ ਪਹਿਲਾਂ ਦੱਸੋ ਕਿ ਸੁਪਰੀਮ ਕੋਰਟ ਦੀ ਇਸ ਟਿੱਪਣੀ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਸੁਪਰੀਮ ਕੋਰਟ ਨੇ ਜੋ ਫੈਸਲਾ ਕੀਤਾ ਸਿੱਧੇ ਤੌਰ ਦੇ ਉੱਤੇ ਸਿੱਖਾਂ ਦੀ ਧਾਰਮਿਕ ਜਿਹੜੀ ਵਿਵਸਥਾ ਹੈ ਉਸ ਦੇ ਵਿੱਚ ਇੰਟਰਫੀਅਰ ਕੀਤਾ ਉਹਨਾਂ ਨੇ। ਬੜੇ ਜਹਿਦ ਤੋਂ ਬਾਅਦ ਗੁਰਦੁਆਰਾ ਲਿਬਰੇਸ਼ਨ ਮੂਵਮੈਂਟ, ਮੈਂ ਰਿਫਾਰਮ ਨਹੀਂ ਕਹਿੰਦਾ, ਗੁਰਦੁਆਰੇ ਨੂੰ ਆਜ਼ਾਦ ਕਰਾਉਣਾ ਸੀ ਮਹੰਤਾਂ ਤੋਂ, ਪੁਜਾਰੀਆਂ ਤੋਂ, ਜਿਹੜੇ ਨਿਰਮਲੇ ਸੀ ਜਾਂ ਹੋਰ ਇਸ ਕਿਸਮ ਦੇ ਸੀ ਜਿਹੜੇ ਸਿੱਖੀ ਦੇ ਨਾਲ ਵਾਬਸਤਾ ਨਹੀਂ ਸੀਗੇ। ਉਹ ਥੋੜ੍ਹੇ ਮਤਲਬ ਐਂਟੀ ਸਿੱਖ ਇਸ ਕਿਸਮ ਦੀਆਂ ਐਕਟੀਵਿਟੀਜ਼ ਗੁਰਦੁਆਰਿਆਂ ਵਿੱਚ, ਦਰਬਾਰ ਸਾਹਿਬ 'ਚ ਜਿਹੜੇ ਇਤਿਹਾਸਿਕ ਗੁਰਦੁਆਰਿਆਂ 'ਚ ਹੁੰਦੀਆਂ ਸੀ। ਉਸ ਤੋਂ ਪਹਿਲਾਂ ਸਿੰਘ ਸਭਾ ਮੂਵਮੈਂਟ ਚੱਲੀ, ਜਿਸ ਮੂਵਮੈਂਟ ਨੇ ਬਹੁਤ ਜ਼ਿਆਦਾ ਸਿੱਖਾਂ ਵਿੱਚ ਅਵੇਅਰਨੈਸ ਲੈ ਕੇ ਆਈ ਸਿੱਖੀ ਪ੍ਰਤੀ, ਜਿਹਦੇ ਵਿੱਚ ਖਾਸ ਤੌਰ 'ਤੇ ਗਿਆਨੀ ਦਿੱਤ ਸਿੰਘ ਜੀ, ਪ੍ਰੋਫੈਸਰ ਗੁਰਮੁਖ ਸਿੰਘ ਜੀ ਇਸ ਕਿਸਮ ਦੇ ਮਹਾਨ ਸਿੱਖ ਨੇਤਾ ਸੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਵਧੀਆ ਪ੍ਰਚਾਰ ਕੀਤਾ। ਔਰ ਸਿੱਖ ਰਿਵਾਈਵਲਿਜ਼ਮ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈਗੀ। ਇੱਥੇ ਖਾਸ ਤੌਰ 'ਤੇ ਮੈਂ ਦੱਸਣਾ ਚਾਹੁੰਦਾ, ਤੇ 2 ਲਫ਼ਜ਼ ਹੁੰਦੇ, ਇੱਕ ਰਿਫਾਰਮ ਹੁੰਦਾ, ਇੱਕ ਰਿਵਾਈਵਲ ਹੁੰਦਾ। ਜਿਹੜਾ ਲੋਕ ਰਿਫਾਰਮ ਇਸਤੇਮਾਲ ਕਰਦੇ ਉਹ ਬਿਲਕੁਲ ਗਲਤ ਲਫ਼ਜ਼ ਆ।
ਰਿਫਾਰਮ ਤੋਂ ਮਤਲਬ ਹੁੰਦਾ ਚੇਂਜ, ਰਿਵਾਈਵਲ ਤੋਂ ਮਤਲਬ ਹੁੰਦਾ ਉਹ ਚੀਜ਼ ਜਿਸ ਦੀ ਪ੍ਰਿਸਟਿਨ ਪਿਓਰਿਟੀ ਗੁਰੂਆਂ ਵੇਲੇ ਸੀ, ਉਸ ਵਿਚਾਰਧਾਰਾ ਨੂੰ ਦੁਬਾਰਾ ਪ੍ਰਫੁੱਲਤ ਕਰਨ ਦੇ ਲਈ ਮਤਲਬ ਇਹਨਾਂ ਸਾਰੇ ਬਹੁਤ ਮਹਾਨ ਲੀਡਰਾਂ ਨੇ ਕੰਮ ਕੀਤਾ, ਲਿਖ ਕੇ ਵੀ ਕੀਤਾ, ਬੋਲ ਕੇ ਵੀ ਕੀਤਾ, ਪ੍ਰਚਾਰ ਕਰਕੇ ਵੀ ਕੀਤਾ, ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਜਗ੍ਹਾ ਜਗ੍ਹਾ ਉਹ ਗਏ, ਅਖਬਾਰ ਕੱਢੇ, ਪੈਂਫਲੇਟ ਲਿਖੇ, ਬਹੁਤ ਸਾਰੀਆਂ ਕਿਤਾਬਾਂ ਲਿਖੀਆਂ, ਬਹੁਤ ਬੜਾ ਕੰਮ ਉਹਨਾਂ ਦਾ ਐਕੈਡੈਮਿਕ ਲੈਵਲ ਦੇ ਉੱਤੇ ਜਿਨ੍ਹਾਂ ਨੇ ਕੀਤਾ ਸਿੱਖ ਰਿਵਾਈਵਲਿਜ਼ਮ ਲਈ। ਮੈਂ ਖਾਸ ਤੌਰ 'ਤੇ ਪੁਨਰ ਜਾਗਰਤੀ ਜਿਸ ਨੂੰ ਪੰਜਾਬੀ 'ਚ ਤੁਸੀਂ ਕਹਿ ਰਹੇ ਹੋ ਉਹ ਕੀਤੀ ਆ, ਰਿਫਾਰਮ ਨਹੀਂ ਕੀਤਾ। ਰਿਫਾਰਮ ਦਾ ਮਤਲਬ ਹੁੰਦਾ ਚੇਂਜ, ਤਬਦੀਲ ਕਰ ਦੇਣਾ। ਤੋ ਇਸ ਕਿਸਮ ਦੇ ਜਿਹੜੇ ਮਤਲਬ ਕੋਈ ਲਫ਼ਜ਼ ਇਸਤੇਮਾਲ ਅੰਗਰੇਜ਼ਾਂ ਨੇ ਕੀਤੇ ਆ ਉਹ ਇਸਤੇਮਾਲ ਨਹੀਂ ਕਰਨੇ। ਇਸ ਵੇਲੇ ਵੀ ਦੇਖੋ ਤੁਸੀਂ ਗੁਰਦੁਆਰਾ ਰਿਫਾਰਮ ਕਹਿ ਰਹੇ ਹੋ, ਗੁਰਦੁਆਰਾ ਲਿਬਰੇਸ਼ਨ ਹੈ, ਗੁਰਦੁਆਰਿਆਂ ਦੀ ਆਜ਼ਾਦੀ ਹੈ। ਇਹ ਮੂਵਮੈਂਟ ਜਿਹੜੀ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਮੂਵਮੈਂਟ ਚੱਲੀ, ਜਿਸ ਦੇ ਵਿੱਚ ਮਹੰਤਾਂ, ਨਿਰਮਲਿਆ, ਇਸ ਕਿਸਮ ਦੇ ਜਿਹੜੇ ਲੋਕ ਸੀ ਉਹਨਾਂ ਦਾ ਉਹਦੇ 'ਤੇ ਟੋਟਲ ਕੰਟਰੋਲ ਹੋ ਗਿਆ ਸੀ, ਜਿਹੜੇ ਉਸ ਵੇਲੇ ਦੀ ਸਰਕਾਰ ਦੇ ਪਿੱਠੂ ਸੀ, ਅੰਗਰੇਜ਼ਾਂ ਦੀ ਸਰਕਾਰ ਦੇ। ਔਰ ਅੰਗਰੇਜ਼ ਹਮੇਸ਼ਾ ਚਾਹੁੰਦੇ ਸੀ ਕਿ ਸਿੱਖਾਂ ਦੀ ਜਿਹੜੀ ਸਿੱਖਿਜ਼ਮ ਦੀ ਪਿਓਰਿਟੀ ਹੈ, ਜਿਹੜੀ ਸਿੱਖਿਜ਼ਮ ਦੀ ਜੋ ਗੁਰੂਆਂ ਨੇ ਪ੍ਰਚਾਰ ਕੀਤਾ, ਗੁਰੂਆਂ ਨੇ ਸਿਧਾਂਤ ਦਿੱਤੇ, ਉਸ ਨੂੰ ਬਦਲਣ ਦੀ ਇੱਕ ਉਹਨਾਂ ਦੀ ਸਾਜ਼ਿਸ਼ ਸੀ। ਸਿੱਧੇ ਤੌਰ 'ਤੇ ਤਾਂ ਉਹ ਕਰ ਨਹੀਂ ਸੀ ਸਕਦੇ, ਪਰ ਅੰਦਰੂਨੀ ਤੌਰ 'ਤੇ ਉਹਨਾਂ ਨੇ ਇਸ ਕਿਸਮ ਦੀਆਂ ਐਕਟੀਵਿਟੀਜ਼ ਕਰਕੇ ਗੁਰਦੁਆਰਿਆਂ ਨੂੰ ਕੰਟਰੋਲ ਕੀਤਾ। ਸਭ ਤੋਂ ਜਦੋਂ ਐਨੈਕਸੇਸ਼ਨ ਹੋਈ, ਸਭ ਤੋਂ ਵੱਡੀ ਗੱਲ ਘਾਤਕ ਉਹਨਾਂ ਨੇ ਕੀਤੀ। ਐਨੈਕਸੇਸ਼ਨ ਤਾਂ ਕੀਤੀ ਸਿੱਖਾਂ ਦੀ ਰਾਜ, ਇਤਨਾ ਬੜਾ ਰਾਜ ਜਿਹੜਾ ਸਿੱਖਾਂ ਦੇ ਕੋਲ ਸੀ, ਜਿਹੜਾ ਕਿਸੇ ਵੇਲੇ ਦੇ ਵੀ, ਖਾਸ ਤੌਰ 'ਤੇ ਤੁਹਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ, ਕਿਸੇ ਵੇਲੇ ਦੇ ਮੁਗਲ ਅੰਪਾਇਰ ਦੇ ਵੱਡੀ ਤੋਂ ਵੱਡੀ ਟੈਰੀਟਰੀ ਤੋਂ ਵੱਡਾ ਸੀ ਸਿੱਖਾਂ ਦਾ ਰਾਜ, ਐਡੀ ਵੱਡੀ ਟੈਰੀਟਰੀ। ਔਰ ਇਸ ਕਿਸਮ ਦਾ ਬੇਮਿਸਾਲ ਰਾਜ ਸੀ, ਜਿਸ ਕਿਸਮ ਦੀ ਅੱਜ ਤੱਕ ਕੋਈ ਕਿਸੇ ਨੇ ਰਾਜ ਕੀਤਾ ਨਹੀਂ। ਕਿਸੇ ਦੇ ਨਾਲ ਜ਼ਿਆਦਤੀ ਨਹੀਂ ਹੋਈ, ਕਿਸੇ ਨੂੰ ਮਜਬੂਰ ਨਹੀਂ ਕੀਤਾ ਲੈ ਵੀ ਤੂੰ ਆਪਣਾ ਧਰਮ ਪਰਿਵਰਤਨ ਕਰ ਲਾ। ਹਰ ਇੱਕ ਬੰਦੇ ਦੇ ਨਾਲ ਇਨਸਾਫ ਸਮਝੇ ਕਿ ਨਹੀਂ। ਤੋ ਇਸ ਕਰਕੇ ਉਸ ਰਾਜ ਨੂੰ ਮਲੀਆ ਮੇਟ ਕੀਤਾ ਅੰਗਰੇਜ਼ਾਂ ਨੇ, ਔਰ ਜਿਹਦੇ ਵਿੱਚ ਖਾਸ ਤੌਰ 'ਤੇ ਜਿਹੜੇ ਐਂਟੀ ਸਿੱਖ ਇੰਡੀਅਨ ਐਲੀਮੈਂਟ ਸੀ, ਖਾਸ ਤੌਰ 'ਤੇ ਇਸ ਕਿਸਮ ਦੇ ਹਿੰਦੂ, ਉਹਨਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਅੰਗਰੇਜ਼ਾਂ ਦੀ ਮਤਲਬ ਸ਼ਹਿਰ ਦੇ ਉੱਤੇ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਜਿਹਦੇ 'ਚ ਆਰੀਆ ਸਮਾਜ ਦਾ ਸਵਾਮੀ ਦਇਆਨੰਦ ਦਾ ਮੈਂ ਨਾਮ ਲੈ ਸਕਦਾ। ਸਾਹਿਬ, ਸੁਪਰੀਮ ਕੋਰਟ ਦੀ ਟਿੱਪਣੀ ਨੂੰ ਲੈ ਕੇ ਕਹਿੰਦੇ ਹੋ ਕਿ ਜਿਹੜਾ ਸਿੱਖਾਂ ਦਾ ਇਸ਼ੂ ਹੈਗਾ ਉਹਦੇ ਵਿੱਚ ਸੁਪਰੀਮ ਕੋਰਟ ਨੇ ਇੰਟਰਫੇਅਰਸ ਕੀਤੀ, ਤਾਂ ਜਿਹੜੀ ਅੰਗਰੇਜ਼ੀ ਹਕੂਮਤ ਵੇਲੇ ਗੁਰਦੁਆਰਾ ਐਕਟ ਬਣਾਇਆ ਗਿਆ, ਉਹ ਨਹੀਂ ਲੱਗਦਾ ਕਿ ਉਹ ਵੀ ਜਿਹੜੀ ਇੱਕ ਇੰਟਰਫੇਅਰੈਂਸ ਸੀ? ਸਿੱਖਾਂ ਨੇ ਬਹੁਤ ਵੱਡੀ ਜਦੋਜਹਿਦ ਕੀਤੀ, ਬਹੁਤ ਬੜਾ ਅੰਦੋਲਨ ਚਲਾਇਆ। 300 ਤੋਂ ਵੱਧ ਤਾਂ ਸਿੱਖ ਸ਼ਹੀਦ ਹੋ ਗਏ, ਹਜ਼ਾਰਾਂ ਹੀ ਸਿੱਖ, ਲੱਖਾਂ ਸਿੱਖ ਕੈਦ ਦੇ ਵਿੱਚ ਚਲੇ ਗਏ। ਉਸ ਤੋਂ ਇਲਾਵਾ ਲੋਕਾਂ ਦੀਆਂ ਪੈਨਸ਼ਨਾਂ ਖਤਮ ਹੋ ਗਈਆਂ, ਲੋਕਾਂ ਦੇ ਕਾਰੋਬਾਰ ਖਤਮ ਹੋ ਗਏ, ਲੋਕਾਂ ਦੀਆਂ ਪ੍ਰੋਪਰਟੀਆਂ ਕੁਰਕ ਕਰਨੀਆਂ ਸ਼ੁਰੂ ਕੀਤੀਆਂ ਅੰਗਰੇਜ਼ਾਂ ਨੇ, ਤਾਂ ਕਿ ਉਹ ਐਜੀਟੇਸ਼ਨ ਖਤਮ ਕੀਤਾ ਜਾ ਸਕੇ। ਕਿਉਂਕਿ ਜਿਹੜੇ ਸਾਰੇ ਪੁਜਾਰੀ ਮਹੰਤ ਵਗੈਰਾ ਸੀ, ਉਹਨਾਂ ਨੂੰ ਕਿਹਦਾ ਥਾਪੜਾ ਸੀ? ਉਹਨਾਂ ਨੂੰ ਅੰਗਰੇਜ਼ਾਂ ਦਾ ਥਾਪੜਾ ਸੀ। ਅੰਗਰੇਜ਼ਾਂ ਨੇ ਇਸ ਹੱਦ ਤੱਕ ਚਲੇ ਗਏ ਕਿ ਜਿਹੜੀ ਪ੍ਰੋਪਰਟੀ ਗੁਰਦੁਆਰਿਆਂ ਦੀ ਸੀ, ਉਹ ਪ੍ਰੋਪਰਟੀ ਉਹਨਾਂ ਦੇ ਨਾਂ ਰਜਿਸਟਰੀ ਕਰ ਦਿੱਤੀ ਮਾਨਤਾਂ ਦੇ ਨਾਂ ਦੇ ਉੱਤੇ। ਤੋ ਇਹ ਤਾਂ ਸਿੱਧੇ ਤੌਰ 'ਤੇ ਬਹੁਤ ਵੱਡੀ ਜ਼ਾਤੀ ਸੀ। ਜਿਹੜੇ ਲੋਕਾਂ ਨੇ ਵੱਡੀਆਂ ਜਗੀਰਾਂ ਸਿੱਖ ਰਾਜਿਆਂ ਮਹਾਰਾਜਿਆਂ ਨੇ ਦਿੱਤੀਆਂ ਸੀ, ਉਹ ਕਿਹਨੂੰ ਦਿੱਤੀਆਂ ਸੀ? ਉਹ ਗੁਰਦੁਆਰਿਆਂ ਨੂੰ ਦਿੱਤੀਆਂ ਸੀ। ਉਹ ਆਪਣੀ ਸ਼ਰਧਾ ਦੇ ਮੁਤਾਬਕ ਵੱਡੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਜਾਂ ਉਸ ਤੋਂ ਪਹਿਲਾਂ ਬੜੇ ਮਿਸਲਦਾਰ ਜਾਂ ਹੋਰ ਜਿਹੜੇ ਜਿੰਨੇ ਵੀ ਵੱਡੇ ਸਿੱਖ ਸਰਦਾਰ ਹੋਏ, ਉਹਨਾਂ ਨੇ ਗੁਰਦੁਆਰਿਆਂ ਨੂੰ ਬਹੁਤ ਵੱਡੀਆਂ ਜਗੀਰਾਂ ਦਿੱਤੀਆਂ, ਬੜੀਆਂ ਜਾਇਦਾਦਾਂ ਦਿੱਤੀਆਂ, ਜ਼ਮੀਨਾਂ ਦਿੱਤੀਆਂ। ਕਿਉਂਕਿ ਉਹ ਜ਼ਮੀਨਾਂ ਜਾਇਦਾਦਾਂ ਦੇ ਸਿਰ 'ਤੇ ਲੰਗਰ ਚੱਲਣਗੇ, ਜ਼ਮੀਨਾਂ ਜਾਇਦਾਦਾਂ ਦੇ ਸਿਰ 'ਤੇ ਪ੍ਰਚਾਰਕ ਰੋਟੀ ਪਾਣੀ ਖਾ ਕੇ ਸਿੱਖੀ ਦਾ ਪ੍ਰਚਾਰ ਕਰਨਗੇ, ਸਿੱਖੀ ਪ੍ਰਫੁੱਲਤ ਹੋਏਗੀ। ਲੇਕਿਨ ਅੰਗਰੇਜ਼ਾਂ ਨੇ ਸਿੱਖਾਂ ਦੇ ਨਾਲ ਇਸ ਕਿਸਮ ਦੀ ਦੁਸ਼ਮਣੀ ਕਮਾਈ ਆ, ਜਿਹੜੀ ਦੁਨੀਆ ਦੇ ਇਤਿਹਾਸ ਦੇ ਵਿੱਚ ਨਹੀਂ ਮਿਲਦੀ, ਦੁਨੀਆ ਦੇ ਇਤਿਹਾਸ ਦੇ ਵਿੱਚ ਨਹੀਂ ਮਿਲਦੀ। ਕਿਸੇ ਮੰਦਰ ਨੂੰ ਨਹੀਂ ਉਹਨਾਂ ਨੇ ਸਿੱਧੇ ਤੌਰ 'ਤੇ ਆਕੂਪਾਈ ਕੀਤਾ, ਕਿਸੇ ਮਸਜਿਦ ਨੂੰ ਨਹੀਂ ਆਕੂਪਾਈ ਕੀਤਾ, ਪਰ ਸਿੱਖਾਂ ਦੇ ਗੁਰਦੁਆਰੇ ਉਹਨਾਂ ਨੇ ਆਪ ਸਿੱਧੇ ਤੌਰ 'ਤੇ 7 ਗੁਰਦੁਆਰੇ ਜਿਹੜੇ ਇਤਿਹਾਸਿਕ ਸੀ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਏ। ਕਿਉਂਕਿ ਸਿੱਖੀ ਦਾ ਸਰੋਤ ਗੁਰਦੁਆਰਿਆਂ ਦੇ ਵਿੱਚੋਂ ਆਉਂਦੇ ਹੈ, ਸਿੱਖੀ ਦਾ ਸਹੀ ਪ੍ਰਚਾਰ ਗੁਰਦੁਆਰਿਆਂ ਵਿੱਚੋਂ ਹੁੰਦਾ। ਗੁਰਦੁਆਰਿਆਂ ਦਾ ਆਪਣਾ ਇਤਿਹਾਸ ਆ,
ਜੇ ਤੁਸੀਂ ਦਰਬਾਰ ਸਾਹਿਬ ਦਾ ਇਤਿਹਾਸ ਪੜ੍ਹ ਲੋਗੇ ਤਾਂ ਸਮਝੋ ਸਿੱਖੀ ਦਾ ਇਤਿਹਾਸ ਹੈ। ਗੁਰਦੁਆਰਿਆਂ ਪਿੱਛੇ ਸਿੱਖਾਂ ਨੇ ਸ਼ੁਰੂ ਤੋਂ ਲੈ ਕੇ ਬਹੁਤ ਬੜੀਆਂ ਸ਼ਹਾਦਤਾਂ ਦਿੱਤੀਆਂ, ਸਮਝੇ ਕਿ ਨਹੀਂ। ਕਿਸ ਤਰੀਕੇ ਨਾਲ ਦਰਬਾਰ ਸਾਹਿਬ ਨੂੰ ਢਾਹ ਢੇਰੀ ਕਰਨ ਦੀ ਕੋਸ਼ਿਸ਼ ਕੀਤੀ ਪਠਾਨਾਂ ਨੇ, ਅਫਗਾਨਾਂ ਨੇ, ਮੁਗਲਾਂ ਨੇ, ਅੰਗਰੇਜ਼ਾਂ ਨੇ ਵੀ। ਔਰ ਹੁਣ ਦੇਖੋ ਜਿਹੜੀ ਹਿੰਦੂ ਸਰਕਾਰ ਆ ਉਸਨੇ 84 'ਚ ਕੀ ਕੀਤਾ, ਗੁਰਦੁਆਰਿਆਂ ਤੇ ਹੀ ਹਮਲਾ ਕੀਤਾ ਨਾ। ਪਹਿਲਾਂ ਤਾਂ ਕਹਿਤਾ ਵੀ ਦਰਬਾਰ ਸਾਹਿਬ ਦੇ 'ਚ ਸੰਤ ਜਰਨੈਲ ਸਿੰਘ ਬੈਠੇ ਆ, ਪਰ ਦੂਜੇ ਜਿਹੜੇ 80-85 ਗੁਰਦੁਆਰੇ ਹੋਰਾਂ ਤੇ ਤੁਸੀਂ ਹਮਲੇ ਕੀਤੇ, ਉਹਨਾਂ ਨੂੰ ਕੈਪਚਰ ਕੀਤਾ, ਉਹਨਾਂ ਦੀ ਜਿਹੜੀ ਸੈਂਕਟਿਟੀ ਆ ਉਸ ਨੂੰ ਤੁਸੀਂ ਨੁਕਸਾਨ ਪਹੁੰਚਾਇਆ। ਉੱਥੇ ਤਾਂ ਸੰਤ ਜਰਨੈਲ ਸਿੰਘ ਬੈਠਾ ਨਹੀਂ ਸੀ। ਤੋ ਇਹ ਇੱਕ ਬਹੁਤ ਘਿਨਾਉਣਾ ਹਮਲਾ ਹੈ। ਕਿਸ ਦੇ ਉੱਤੇ ਹੈ? ਸਿੱਖੀ ਦੇ ਦਿਲ ਦੇ ਉੱਤੇ ਹੈ। ਜਿਹੜਾ ਦਰਬਾਰ ਸਾਹਿਬ ਆ ਉਹ ਸਿੱਖੀ ਦਾ ਹਾਰਟ ਆਫ ਸਿੱਖੀਜ਼ਮ, ਸਿੱਖੀ ਦਾ ਦਿਲ ਹੈ। ਉੱਥੋਂ ਸਿੱਖੀ ਨੇ ਪ੍ਰਫੁੱਲਤ ਹੋਣਾ, ਉੱਥੋਂ ਸਿੱਖੀ ਦਾ ਇੱਕ ਫੁਹਾਰਾ ਚੱਲਣਾ ਜਿਸ ਨੇ ਚਾਰੇ ਪਾਸੇ ਫੈਲਣਾ। ਉਸ ਨੂੰ ਮਤਲਬ ਤੈਸ਼ ਨੈਸ਼ ਕਰਨ ਲਈ, ਉਸ ਦੇ ਉੱਤੇ ਕਬਜ਼ਾ ਕਰਨ ਲਈ, ਉਸ ਦੇ ਉੱਤੇ ਸਿੱਖਾਂ ਦੀ ਜਿਹੜੀ ਵਿਚਾਰਧਾਰਾ ਉਹਨੂੰ ਢਾਹ ਢੇਰੀ ਕਰਕੇ ਇੱਕ ਨਵੀਂ ਵਿਚਾਰਧਾਰਾ ਦੇਈਏ ਤਾਂ ਕਿ ਸਿੱਖੀ ਦਾ ਜਿਹੜੀ ਆਇਡੈਂਟੀਟੀ ਆ ਉਹ ਮਲੀਆਮੇਟ ਹੋ ਕੇ ਹਿੰਦੂਇਜ਼ਮ ਦੇ ਵਿੱਚ ਜਜ਼ਬ ਹੋ ਜਾਏ। ਹਰਿਆਣਾ ਕਮੇਟੀ ਦੇ ਪ੍ਰਧਾਨਗੀ ਦੇ ਦਾਅਵੇਦਾਰ ਬਲਜੀਤ ਸਿੰਘ ਦਾਦੂਵਾਲ ਕਹਿੰਦੇ ਨੇ ਕਿ ਇੱਥੇ ਕਿਹੜਾ ਬੀਜੇਪੀ ਜਾਂ ਆਰਐਸਐਸ ਜਾਂ ਹਿੰਦੂ ਜਿਹੜਾ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨਗੇ। ਪਹਿਲਾਂ ਵੀ ਸਿੱਖ ਕਰਦੇ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾਂ ਦੇ ਹੱਥ ਵਿੱਚ ਹੈ, ਇੱਕ ਪਰਿਵਾਰ ਕਾਬਜ ਉਹਨਾਂ ਦੇ ਉੱਪਰ। ਤੇ ਹੁਣ ਜਿਹੜੀ ਕਹਿੰਦੇ ਕਿ ਸੁਪਰੀਮ ਕੋਰਟ ਦੀ ਟਿੱਪਣੀ ਹੈ ਉਹ ਬਹੁਤ ਵਧੀਆ ਹੈ। ਸਾਡੇ ਜਿਹੜੇ ਹਰਿਆਣੇ ਦੇ ਸਿੱਖ ਨੇ ਅਸੀਂ ਉਹਨਾਂ ਦਾ ਪੂਰਨ ਤੌਰ 'ਤੇ ਸਮਰਥਨ ਕਰਦੇ ਹਾਂ। ਦੇਖੋ ਸਿੱਖ ਦੋ ਕਿਸਮ ਦੇ ਆ। ਇੱਕ ਤਾਂ ਪਹਿਰਾਵੇ ਦੇ ਸਿੱਖ ਆ, ਜਿਹੜੇ ਸਿੱਖੀ ਦੀ ਵਿਚਾਰਧਾਰਾ ਦੇ ਨਾਲ ਨਹੀਂ ਮੇਲ ਖਾਂਦੇ। ਪਹਿਰਾਵੇ ਦੇ ਵਿੱਚ ਸਿੱਖਾਂ ਨੂੰ ਗੁੰਮਰਾਹ ਕਰਨ ਦੇ ਲਈ ਉਸ ਕਿਸਮ ਦਾ ਉਹ ਪਹਿਰਾਵਾ ਪਾਉਂਦੇ ਆ, ਉਸ ਕਿਸਮ ਦੀ ਆਇਡੈਂਟੀਟੀ ਬਣਾਉਂਦੇ ਆ। ਪਰ ਜਿਹੜੀ ਸਪਿਰਿਟ ਆਫ ਸਿੱਖੀਜ਼ਮ ਆ ਉਹਨਾਂ 'ਚੋਂ ਖਾਰਜ ਆ। ਜਿਹੜੀ ਸਿੱਖੀ ਵਿਚਾਰਧਾਰਾ ਉਹਨਾਂ ਦੇ ਵਿੱਚ ਨਹੀਂ ਹੈਗੀ। ਇਹ ਲੋਕ ਜਿਹੜੇ ਇਸ ਕਿਸਮ ਦੀਆਂ ਬੇਤੁਕੀਆਂ ਗੱਲਾਂ ਕਰਦੇ ਆ ਵੀ ਸਿੱਖੀ ਦਾ ਪਹਿਰਾਵਾ ਜ਼ਰੂਰ ਆ ਤਾਂ ਕਿ ਸਿੱਖਾਂ ਨੂੰ ਭੁਲੇਖਾ ਪਾਇਆ ਜਾ ਸਕੇ। ਉਹਨਾਂ ਨੂੰ ਸਰਕਾਰ ਮਤਲਬ ਪਲੋਸਦੀ ਵੀ ਆ, ਉਹਨਾਂ ਨੂੰ ਇਨਕਰੇਜ ਵੀ ਕਰਦੀ ਆ। ਤੋ ਇਸ ਕਿਸਮ ਦਾ ਦਾਦੂਵਾਲ ਦਾ ਕੀ ਔਕਾਤ ਹੈ, ਕਿਸ ਕਿਸਮ ਦੀ ਕਿਸ ਤਰੀਕੇ ਨਾਲ ਉੱਥੇ ਜਿਹੜਾ ਮੋਰਚਾ ਲੱਗਿਆ ਉਸ ਮੋਰਚੇ 'ਚੋਂ ਪੈਸੇ ਲੈ ਕੇ ਭੱਜ ਗਏ ਇਹ ਲੋਕ। ਇਸੇ ਤਰ੍ਹਾਂ ਮੰਡ ਹੈ ਜਿਹੜਾ ਉਹ ਭੱਜ ਗਿਆ। ਤੋ ਮੇਰਾ ਮਤਲਬ ਇਹਨਾਂ ਲੋਕਾਂ ਦੀ ਸਿੱਖੀ ਦੇ ਨਾਲ ਕੋਈ ਪਰਪੱਕਤਾ ਨਹੀਂ ਹੈ। ਇਹ ਸਿਰਫ ਆਪਣੇ ਸਵਾਰਥ ਨਾਲ ਬੱਝੇ ਹੋਏ ਆ, ਸਵਾਰਥ ਨਾਲ ਬੱਝ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਔਰ ਸਰਕਾਰ ਦੀ ਜਿਹੜੀ ਆ ਉਸ ਦੀ ਸਪੋਰਟ ਕਰਦੇ ਆ, ਉਹ ਤੋਂ ਸਪੋਰਟ ਲੈਂਦੇ ਆ, ਸਪੋਰਟ ਕਰਦੇ ਆ ਔਰ ਉਸੇ ਸਪੋਰਟ ਦੇ ਉੱਤੇ ਆਪਣੀ ਜਾਇਦਾਦਾਂ ਬਣਾਉਂਦੇ ਆ, ਡੇਰੇ ਬਣਾਉਂਦੇ ਆ। ਮਤਲਬ ਡੇਰਾਵਾਦ ਹੀ ਇਸੇ ਤਰੀਕੇ ਨਾਲ ਚੱਲ ਰਿਹਾ। ਸਰਕਾਰ ਦੀ ਮਤਲਬ ਹੱਲਾਸ਼ੇਰੀ ਦੇ ਉੱਤੇ ਡੇਰੇ ਚੱਲ ਰਹੇ। ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਜਿੱਥੇ ਸਿੱਖਾਂ ਦੀ ਆਬਾਦੀ ਆ ਉੱਥੇ ਡੇਰੇ ਆ, ਦੂਸਰੀ ਜਗ੍ਹਾ ਡੇਰੇ ਨਹੀਂ ਹੈਗੇ। ਸਮਝੇ ਕਿ ਨਹੀਂ। ਹੁਣ ਉੱਥੇ ਕਹਿੰਦੇ ਸੰਤ ਸਮਾਜ, ਅਰੇ ਸਮਾਜ ਸੰਤਾਂ ਦਾ ਥੋੜ੍ਹਾ ਹੁੰਦਾ, ਸਮਾਜ ਤਾਂ ਲੋਕਾਂ ਦਾ ਹੁੰਦਾ। ਸਮਝਿਆ ਕਿ ਨਹੀਂ। ਉਹ ਆਪਣੇ ਆਪ ਨੂੰ ਸੰਤ ਸਮਾਜ ਕਹਿ ਕੇ ਬੜੀ ਆਪਣੀ ਮਤਲਬ ਮਾਨਤਾ ਬਣਵਾਉਣੀ ਚਾਹੁੰਦੇ ਆ। ਤੋ ਇਹ ਬੜੀ ਘਾਤਕ ਗੱਲ ਆ, ਬੜੀ ਕੰਸਪੀਰੇਸੀ ਵਾਲੀ ਗੱਲ ਆ, ਬੜੀ ਸਿੱਖੀ ਦੇ ਉੱਤੇ ਢਾਹ ਲਾਉਣ ਵਾਲੀ ਗੱਲ ਹੈ। ਡਾਕਟਰ ਸਾਹਿਬ ਜੇ ਆਪਾਂ ਇਤਿਹਾਸ ਦੇ ਵਿੱਚ ਦੇਖੀਏ ਤਾਂ ਤੁਸੀਂ ਵੀ ਇਤਿਹਾਸ ਦੇ ਪ੍ਰੋਫੈਸਰ ਹੋ, ਬੜੀ ਬਰੀਕੀ ਦੇ ਨਾਲ ਇਤਿਹਾਸ ਬਾਰੇ ਜਾਣਕਾਰੀ ਰੱਖਦੇ ਹੋ। ਤਾਂ ਜਦੋਂ ਵੀ ਇਤਿਹਾਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਵਧੀਕੀ ਹੋਈ ਹੈ ਤੇ ਸੰਗਤ ਨੇ ਕਦੇ ਵੀ ਆਗੂਆਂ ਨੂੰ ਪਿੱਠ ਨਹੀਂ ਦਿਖਾਈ, ਬੜਾ ਮੂਹਰੇ ਹੋ ਕੇ ਉਹਨਾਂ ਦਾ ਸਹਿਯੋਗ ਕੀਤਾ। ਚਾਹੇ ਪਿਛਲੇ ਸਮੇਂ ਜਿੰਨੇ ਵੀ ਮੋਰਚੇ ਲੱਗੇ, ਹੁਣ ਉਹਨਾਂ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਜਿਹੜਾ ਕੋਰਟ ਦਾ ਫੈਸਲਾ ਆ, ਤੁਸੀਂ ਮੰਨਦੇ ਹੋ ਕਿ ਇਹ ਜਿਹੜਾ ਫੈਸਲਾ ਹੈ ਸਿੱਖਾਂ ਨੂੰ ਪ੍ਰਵਾਨ ਨਹੀਂ, ਤਾਂ ਸਿੱਖ ਸੰਗਤ ਦਾ ਇੱਕ ਰੋਹ ਨਾ ਉੱਠਣ ਦਾ ਜਾਂ ਇੱਕ ਮੁਹਿੰਮ ਨਾ ਖੜੀ ਹੋਣ ਦਾ ਕਾਰਨ ਕਿਤੇ ਨਾ ਕਿਤੇ ਇਹ ਤੇ ਨਹੀਂ ਕਿ ਇੱਕ ਪਰਿਵਾਰ ਜਿਹੜਾ ਲੰਬੇ ਸਮੇਂ ਤੋਂ ਇੱਕੋ ਪਰਿਵਾਰ ਕਾਬਜ ਹੋਇਆ ਤੁਰਿਆ ਆਉਂਦਾ? ਦੇਖੋ ਇਹ ਵੀ ਇੱਕ ਕਾਰਨ ਠੀਕ ਹੈ ਕਿ ਸਿੱਖ ਬੇਮੁਖ ਹੋ ਗਏ ਉਸ ਲੀਡਰਸ਼ਿਪ ਤੋਂ ਜਿਹਨੇ ਆਪਣੇ ਸਵਾਰਥਾਂ ਦੇ ਲਈ ਇਸ ਗੁਰਦੁਆਰਿਆਂ ਦਾ ਪ੍ਰਚਾਰ ਦਾ ਇਸਤੇਮਾਲ ਕੀਤਾ। ਪ੍ਰਕਾਸ਼ ਸਿੰਘ ਬਾਦਲ ਇੰਨੀ ਦੇਰ ਤੋਂ ਮਤਲਬ ਸਿੱਖ ਸਿਆਸਤ ਦੇ ਉੱਤੇ ਕਾਬੂ ਕੀਤਾ ਹੋਇਆ ਉਸਨੇ, ਲੇਕਿਨ ਉਸ ਦੀ ਜਿਹੜੀ ਜੋ ਵੀ ਉਸ ਦਾ ਸਾਰਾ ਕਰਤੱਵ ਹੈ ਉਹ ਸਿੱਖੀ ਦੀ ਵਿਚਾਰਧਾਰਾ ਦੇ ਅਨੁਕੂਲ ਨਹੀਂ ਹੈਗਾ। ਤੋ ਇਸੇ ਕਰਕੇ ਹੌਲੀ ਹੌਲੀ ਜਿਹੜੇ ਸਿੱਖ ਆ ਉਹ ਬੇਮੁਖ ਹੋ ਗਏ ਉਸ ਲੀਡਰਸ਼ਿਪ ਤੋਂ। ਉਹ ਚਾਹੁੰਦੇ ਸੀ ਕਿ ਜੋ ਗੁਰੂਆਂ ਦੀ ਵਿਚਾਰਧਾਰਾ, ਗੁਰੂਆਂ ਦੀ ਸਪਿਰਿਟ ਆ ਉਹ ਪ੍ਰਫੁੱਲਤ ਹੋਣੀ ਚਾਹੀਦੀ ਗੁਰਦੁਆਰਿਆਂ 'ਚ। ਗੁਰਦੁਆਰੇ ਇੱਕ ਸੋਰਸ ਆ ਆਫ ਇੰਸਪੀਰੇਸ਼ਨ ਆਫ ਦੀ ਸਿੱਖਸ ਫਰੋਮ ਦੀ ਪੁਆਇੰਟ ਆਫ ਵਿਊ ਆਫ ਦਾ ਸਿੱਖ ਗੁਰੂਸ, ਜੋ ਸਿੱਖ ਗੁਰੂਆਂ ਦਾ ਪੁਆਇੰਟ ਆਫ ਵਿਊ ਹੈਗਾ। ਲੇਕਿਨ ਬਦਕਿਸਮਤੀ ਦੇ ਨਾਲ ਇਸ ਤਰ੍ਹਾਂ ਹੋਇਆ। ਹੁਣ ਸੁਪਰੀਮ ਕੋਰਟ ਦੀ ਗੱਲ ਕਰ ਲੈਂਦੇ ਹਾਂ
ਕਿਹੜਾ ਸੁਪਰੀਮ ਕੋਰਟ? ਜਦ 1984 ਦੇ ਵਿੱਚ ਦਿੱਲੀ ਸ਼ਹਿਰ ਦੇ ਵਿੱਚ, ਜਿੱਥੇ ਸੁਪਰੀਮ ਕੋਰਟ ਦਾ ਹੈੱਡਕੁਆਟਰ ਆ, ਸਿੱਖਾਂ ਦਾ ਕਤਲੋ-ਗਾਰਤ ਹੋ ਰਿਹਾ, ਸਿੱਖ ਬੀਬੀਆਂ ਦੀ ਬਹੁਤ ਮਤਲਬ ਇਸ ਕਿਸਮ ਦੀ ਬੇਇੱਜ਼ਤੀ ਹੋ ਰਹੀ ਹੈ ਜਿਹੜੀ ਇਤਿਹਾਸ ਦੇ ਵਿੱਚ, ਮਨੁੱਖੀ ਇਤਿਹਾਸ ਦੇ ਵਿੱਚ ਕਦੇ ਦੇਖਣ ਨੂੰ ਮਿਲਦੀ ਨਹੀਂ। ਗੁਰਦੁਆਰਿਆਂ ਨੂੰ ਸਾੜਿਆ ਜਾ ਰਿਹਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਮਤਲਬ ਇਸ ਤਰੀਕੇ ਦੇ ਨਾਲ ਬੇਇੱਜ਼ਤੀ ਕੀਤੀ ਜਾ ਰਹੀ ਹੈ ਜਿਹੜੀ ਮਤਲਬ ਸਿੱਖ ਮਾਨਸਿਕਤਾ ਉਸ ਨੂੰ ਕਦੇ ਐਕਸੈਪਟ ਨਹੀਂ ਕਰ ਸਕਦੀ। ਤਾਂ ਸੁਪਰੀਮ ਕੋਰਟ ਕੀ ਕਰ ਰਿਹਾ ਸੀ? ਕੀ ਸੂਓ ਮੋਟੋ ਨੋਟਿਸ ਨਹੀਂ ਸੀ ਲਿਆ ਜਾ ਸਕਦਾ ਉਸ ਵੇਲੇ? ਕੀ ਤਿੰਨ ਕਿਸਮ ਦੀਆਂ ਜੁਡੀਸ਼ਰੀਆਂ ਦਿੱਲੀ 'ਚ ਬੈਠੀਆਂ ਸੀ। ਇੱਕ ਤਾਂ ਆਮ ਜੱਜ ਆ ਜਿਹੜੇ, ਉਹ ਵੀ ਲੈ ਸਕਦੇ ਸੀ ਸੂਓ ਮੋਟੋ ਨੋਟਿਸ। ਦਿੱਲੀ ਹਾਈ ਕੋਰਟ ਵੀ ਸੂਓ ਮੋਟੋ ਨੋਟਿਸ ਲੈ ਸਕਦੇ ਸੀ। ਰਜਿੰਦਰ ਸਿੱਚਰ ਸਿਟਿੰਗ ਜੱਜ ਸੀ ਉਸ ਵੇਲੇ, ਉਸ ਨੇ ਸੂਓ ਮੋਟੋ ਨੋਟਿਸ ਲੈਣ ਦੀ ਕੋਸ਼ਿਸ਼, ਸਮਨ ਕੀਤਾ, ਰਾਤੋਂ ਰਾਤ ਉਸ ਨੂੰ ਬਦਲ ਦਿੱਤਾ ਗਿਆ, ਰੋਸਟਰ ਬਦਲ ਦਿੱਤਾ ਉਸਦਾ। ਤੋ ਸੁਪਰੀਮ ਕੋਰਟ ਉਸ ਵੇਲੇ ਸੁੱਤਾ ਪਿਆ ਸੀ। ਕੀ ਸੁਪਰੀਮ ਕੋਰਟ ਦੀ ਜ਼ਿੰਮੇਵਾਰੀ ਨਹੀਂ ਸੀ? ਕੀ ਹਾਈ ਕੋਰਟ ਦੀ, ਦਿੱਲੀ ਹਾਈ ਕੋਰਟ ਦੀ ਜ਼ਿੰਮੇਵਾਰੀ ਨਹੀਂ ਸੀ ਵੀ ਇਤਨਾ ਬੜਾ ਕਤਲੋ-ਗਾਰਤ ਹੋ ਰਿਹਾ, ਲਗਾਤਾਰ ਚੱਲ ਰਿਹਾ? ਕਿਤੇ ਕੋਈ ਪੁਲ ਟੁੱਟ ਜਾਂਦਾ ਤਾਂ ਜੁਡੀਸ਼ਰੀ ਬੜੀ ਐਕਟਿਵ ਹੋ ਕੇ ਕਹਿੰਦੀ ਆ ਵੀ ਪੁਲ ਟੁੱਟ ਗਿਆ, ਪੁਲ ਦੇ ਉੱਤੇ ਟ੍ਰੈਫਿਕ ਬੰਦ ਹੋ ਗਿਆ, ਡਿਸੀਜਨ ਲਓ। ਆ ਕਿਤਨਾ ਬੜਾ ਮਤਲਬ ਖੂਨ ਖਰਾਬਾ ਹੋ ਰਿਹਾ, ਕਿਤਨਾ ਬੜਾ ਅਤਿਆਚਾਰ ਹੋ ਰਿਹਾ, ਕਿਤਨਾ ਬੜਾ ਜ਼ੁਲਮੋ ਸਿਤਮ ਹੋ ਰਿਹਾ, ਜਿਹਦੇ ਉੱਤੇ ਸੁਪਰੀਮ ਕੋਰਟ ਦੀ ਆਤਮਾ ਤੜਫੀ ਨਹੀਂ। ਕਿਹੜੀ ਆਤਮਾ ਸੁਪਰੀਮ ਕੋਰਟ ਦੀ? ਕਿਸ ਤਰੀਕੇ ਦੇ ਨਾਲ ਉਹ ਸਿੱਖਾਂ ਦੇ ਨਾਲ ਸੁਹਿਰਦ ਹੈਗੀ ਹੈ? ਉਹ ਐਗਜ਼ਾਮਪਲ ਦੇਵੇ 1984 ਦੇ ਨਵੰਬਰ ਦਾ ਜੋ ਕਤਲੋ-ਗਾਰਤ ਦਿੱਲੀ ਸ਼ਹਿਰ ਦੇ ਵਿੱਚ ਹੋਇਆ। ਦਿੱਲੀ ਸ਼ਹਿਰ ਤੋਂ ਬਾਹਰ ਵੀ ਹੋਇਆ, ਅਨੇਕਾਂ ਜਗ੍ਹਾ ਦੇ ਉੱਤੇ ਹੋਇਆ, ਜਿੱਥੇ ਵੀ ਸਿੱਖਾਂ ਦੀ ਆਬਾਦੀ। ਜੇ ਸਿੱਖ ਟਰੱਕ ਚਲਾ ਰਿਹਾ ਉਹਦੇ 'ਤੇ ਜ਼ੁਲਮ ਹੋਇਆ, ਜੇ ਸਿੱਖ ਬੱਸ ਚਲਾ ਰਿਹਾ ਉਹਦੇ 'ਤੇ, ਜੇ ਸਿੱਖ ਬੱਸ ਦੇ ਵਿੱਚ ਬੈਠਾ ਉਹਦੇ 'ਤੇ, ਟ੍ਰੇਨ ਦੇ ਵਿੱਚ ਬੈਠਾ ਉਹਦੇ, ਕੋਈ ਜਗ੍ਹਾ ਐਸੀ ਨਹੀਂ ਛੱਡੀ ਗਈ। ਸਿੱਖਾਂ ਦੀ ਆਇਡੈਂਟੀਟੀ ਨੂੰ ਮਲੀਆ ਮੇਟ ਕਰਨ ਦੀ 4 ਦਿਨ ਲਗਾਤਾਰ ਦਿੱਲੀ ਸ਼ਹਿਰ ਦੇ ਵਿੱਚ ਇਹ ਹੋ ਰਿਹਾ। ਕੀ ਉਸ ਵੇਲੇ ਸੁਪਰੀਮ ਕੋਰਟ ਡਾਇਰੈਕਸ਼ਨ ਨਹੀਂ ਸੀ ਦੇ ਸਕਦਾ ਉੱਥੇ ਉਸ ਵੇਲੇ ਦੀ ਸਰਕਾਰ ਨੂੰ ਵੀ ਫੌਜ ਬੁਲਾ ਕੇ ਇਸ ਸਾਰਾ ਜੋ ਅਤਿਆਚਾਰ ਹੈ ਇਸ ਨੂੰ ਬੰਦ ਕਰਾਓ? ਕਿਹੜਾ ਸੁਪਰੀਮ ਕੋਰਟ? ਕਿੱਥੋਂ ਕਿਸ ਜਗ੍ਹਾ ਤੋਂ ਲੋਕ, ਖਾਸ ਤੌਰ 'ਤੇ ਜਿਹੜੀ ਸਿੱਖ ਕਮਿਊਨਿਟੀ ਆ, ਉਹ ਕਹੇ ਵੀ ਜਿਹੜਾ ਸੁਪਰੀਮ ਕੋਰਟ ਆ ਉਹਦੇ 'ਤੇ ਸਾਨੂੰ ਵਿਸ਼ਵਾਸ ਹੈ? ਕੌਣ ਕਹੇਗਾ? ਕਿਵੇਂ ਕਹੇਗਾ? ਜਦ ਆ ਇਤਿਹਾਸ ਆ ਸਾਡਾ, ਆ ਇਤਿਹਾਸ ਆ ਸੁਪਰੀਮ ਕੋਰਟ ਦਾ, ਆ ਇਤਿਹਾਸ ਆ ਜੁਡੀਸ਼ਰੀ ਦਾ, ਆ ਇਤਿਹਾਸ ਆ ਦਿੱਲੀ ਹਾਈ ਕੋਰਟ ਦਾ, ਆ ਇਤਿਹਾਸ ਆ ਦਿੱਲੀ ਦੀ ਜੁਡੀਸ਼ਰੀ ਦਾ। ਤੋ ਇਹ ਤਾਂ ਮਤਲਬ ਸਾਰੀ ਗੱਲ ਜੱਗ ਜ਼ਾਹਰ ਹੋ ਚੁੱਕੀ ਹੈ, ਨੰਗੀ ਹੋ ਚੁੱਕੀ ਕਿ ਘੱਟ ਗਿਣਤੀਆਂ ਨੂੰ ਇਸ ਮੁਲਕ ਦੇ ਵਿੱਚ ਕਿਸੇ ਵੀ ਪਹਿਲੂ ਤੋਂ ਇਨਸਾਫ ਨਹੀਂ ਮਿਲੇਗਾ, ਚਾਹੇ ਉਹ ਜੁਡੀਸ਼ਰੀ ਆ, ਚਾਹੇ ਉਹ ਐਗਜ਼ੈਕਟਿਵ ਆ, ਚਾਹੇ ਲੈਜਿਸਲੇਚਰ। ਤੋ ਇਹ ਤਾਂ ਗੱਲ ਜੱਗ ਜ਼ਾਹਰ ਹੋ ਚੁੱਕੀ ਹੈ। ਹੁਣ ਇਸ ਗੱਲ ਦੇ ਉੱਤੇ ਕਹੀ ਜਾਣਾ ਜੀ ਸੁਪਰੀਮ ਕੋਰਟ ਨੇ ਬਹੁਤ ਵਧੀਆ ਫੈਸਲਾ ਕੀਤਾ। ਸੁਪਰੀਮ ਕੋਰਟ ਨੂੰ ਕੀ ਜ਼ਰੂਰਤ ਆ? ਸਿੱਖਾਂ ਦੀ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਕਿ ਲੈਜੀਟੀਮੇਟ ਇੱਕ ਐਕਟ ਹੈ। ਸਾਰੇ ਗੁਰਦੁਆਰਿਆਂ ਨੂੰ, ਇਤਿਹਾਸਿਕ ਜਿਹੜੇ ਸਾਡੇ ਗੁਰਦੁਆਰੇ ਆ ਜਿਨ੍ਹਾਂ ਨਾਲ ਸਿੱਖ ਗੁਰੂਆਂ ਦੀ ਜ਼ਿੰਦਗੀ, ਸਿੱਖ ਗੁਰੂਆਂ ਦੀਆਂ ਪਰੰਪਰਾਵਾਂ, ਸਿੱਖ ਗੁਰੂਆਂ ਦੀ ਵਿਚਾਰਧਾਰਾ ਜੁੜੀ ਹੋਈ ਆ, ਉਸ ਨੂੰ ਤੁਸੀਂ ਤੋੜ ਕੇ ਟੋਟੇ ਕਰ ਦਿਓ। ਕਿਹੜੀ ਤੁਹਾਡੀ ਜੁਡੀਸ਼ਰੀ, ਕਿਹੜਾ ਤੁਹਾਡਾ ਇਨਸਾਫ ਆ? ਕਿੱਥੇ ਤੁਸੀਂ ਕਿਹਨੂੰ ਇਨਸਾਫ ਦੇ ਰਹੇ ਹੋ? ਜਦ ਇਨਸਾਫ ਦੇਣ ਵਾਲੀ ਗੱਲ ਸੀ 1984 'ਚ ਤਾਂ ਤੁਸੀਂ ਨੰਗੇ ਹੋ ਗਏ। ਹੁਣ ਸਿੱਖ ਕਿਵੇਂ ਵਿਸ਼ਵਾਸ ਕਰਨ ਤੁਹਾਡੇ ਫੈਸਲਿਆਂ ਦੇ ਉੱਤੇ? ਕਿਹੜਾ ਪਹਿਲੂ ਆ ਤੁਹਾਡਾ ਜਿਹੜਾ ਸਿੱਖਾਂ ਨੂੰ ਕਨਵਿੰਸ ਕਰੇ ਵੀ ਜੁਡੀਸ਼ਰੀ ਸਾਡੇ ਨਾਲ ਇਨਸਾਫ ਕਰਦੀ? ਡਾਕਟਰ ਸਾਹਿਬ, ਇੱਕ ਵਿਚਾਰਨਯੋਗ ਗੱਲ ਹੈ ਕਿ ਪਿਛਲੇ ਸਮੇਂ ਦੇ ਦਰਮਿਆਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਬਿਆਨ ਆਉਂਦਾ ਜਿਹੜਾ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਸਿੱਖ ਨੇ ਜਾਂ ਜੇ ਦੇਸ਼ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਸੋਚਣ ਵਾਸਤੇ ਮਜਬੂਰ ਕਰਦਾ ਕਿ ਜਿਹੜੇ ਆਪਣੇ ਨੇ ਉਹੀ ਸਿੱਖ ਸੰਸਥਾਵਾਂ ਨੂੰ ਢਾਹ ਲਾਉਂਦੇ ਨਜ਼ਰ ਆ ਰਹੇ ਆ। ਨਹੀਂ, ਆਪਣਾ ਕੌਣ ਆਪਣਾ? ਕਿਹਨੂੰ ਕਹਿ ਰਹੇ ਹੋ ਆਪਣਾ? ਕਿਹਨੂੰ ਕਹਿ ਰਹੇ ਆਪਣਾ? ਆਪਣਾ ਮਤਲਬ ਦਾਦੂਵਾਲ ਨੂੰ ਕਹਿ ਰਹੇ ਜਾਂ ਆਪਣਾ ਹੋਰ ਉਹ ਝੁੰਡਾ ਝਾਂਡਾ ਜਿਹੜਾ ਉਹਨੂੰ ਕਹਿ ਰਹੇ? ਕਿਸ ਕਿਸਮ ਦੇ ਬੰਦੇ ਆ? ਇਕਬਾਲ ਸਿੰਘ ਨੂੰ ਆਪਣਾ ਕਹਿ ਰਹੇ ਆ? ਕਿਹਨੂੰ ਕਹਿ ਰਹੇ? ਜਾਂ ਇੱਕ ਉਹਨੇ ਜਿਹਨੇ ਉੱਥੋਂ ਸੋਨਾ ਹੀ ਚੋਰੀ ਕਰ ਲਿਆ ਹਜ਼ੂਰ ਸਾਹਿਬ ਤੋਂ, ਨੰਦੇੜ ਸਾਹਿਬ ਤੋਂ, ਸਮਝੇ, ਉਹਨੂੰ ਆਪਣਾ ਕਹਿ ਰਹੇ? ਕਿਹਨੂੰ ਆਪਣਾ? ਕੌਣ ਆ ਆਪਣਾ ਤੁਹਾਡਾ? ਕੌਣ ਆ ਆਪਣਾ? ਉਹ ਆਪਣਾ ਜਿਹੜਾ ਸਿੱਖ ਪਿੰਡ ਦੇ ਵਿੱਚ ਬੈਠਾ ਇੱਕ ਵੇਲੇ ਦੀ ਰੋਟੀ ਖਾ ਕੇ ਸਿੱਖੀ ਦੀ ਵਿਚਾਰਧਾਰਾ ਦੀ ਗੱਲ ਕਰ ਰਿਹਾ, ਸਿੱਖੀ ਨੂੰ ਪਰਪੱਕ ਹੈ, ਸਿੱਖੀ ਨੂੰ ਸਮਰਪਿਤ ਹੈ, ਸਿੱਖੀ ਦਾ ਜੀਵਨ ਹੈ, ਚਾਹੇ ਉਹਨੂੰ ਇੱਕ ਵੇਲੇ ਦੀ ਰੋਟੀ ਮਿਲਦੀ। ਇਹ ਲੋਕ ਮਤਲਬ ਸਾਡਾ ਜਿਹੜਾ ਚੜਾਵੇ ਦਾ ਧਨ ਖਾ ਕੇ ਮਤਲਬ ਕੀ ਕਰ ਰਹੇ ਆ ਇਹ ਲੋਕ?
ਇਹ ਡੇਰੇ ਵਾਲੇ ਹੈ, ਇਹ ਸਾਡੇ ਨਹੀਂ ਹੈ, ਇਹ ਬੇਗਾਨੇ ਹੈ। ਬੇਗਾਨਗੀ ਦਾ ਇਹਨਾਂ ਨੂੰ ਮਤਲਬ ਜੇ ਗੁਣ ਗਾਉਂਦੇ ਆ, ਕਿਹਦਾ ਗੁਣ ਗਾਉਂਦੇ ਆ? ਗੁਰੂ ਦਾ ਗੁਣ ਥੋੜ੍ਹਾ ਗਾਉਂਦੇ ਆ, ਗੁਰੂ ਗ੍ਰੰਥ ਸਾਹਿਬ ਦਾ ਗੁਣ ਥੋੜ੍ਹਾ ਗਾਉਂਦੇ ਆ, ਸਿੱਖਾਂ ਦਾ ਗੁਣ ਥੋੜ੍ਹਾ ਗਾਉਂਦੇ ਆ। ਕਿਰਤੀ ਸਿੱਖ ਕਿਰਤੀ ਹੈ, ਸਿੱਖ ਦੀ ਦਸਾਂ ਨੌਹਾਂ ਦੀ ਕਮਾਈ ਹੈ, ਜਿਸ ਦੇ ਵਿੱਚੋਂ ਦਸਵੰਧ ਦੇ ਕੇ ਕਿਸੇ ਦਾ ਮਤਲਬ ਭੁੱਖੇ ਦਾ ਢਿੱਡ ਭਰ ਰਿਹਾ। ਤੋ ਇਹ ਕਿਹੜੇ ਸਿੱਖ ਆ? ਸਿੱਖ ਪਹਿਰਾਵੇ ਦਾ ਸਿੱਖ ਥੋੜ੍ਹਾ ਹੁੰਦਾ, ਪਹਿਰਾਵਾ ਵੀ ਹੈ, ਸਿੱਖੀ ਦੀ ਸਪਿਰਿਟ ਵੀ ਹੋਣੀ ਚਾਹੀਦੀ, ਸਿੱਖੀ ਦੀ ਵਿਚਾਰਧਾਰਾ ਵੀ ਹੋਣੀ, ਗੁਰੂ ਨਾਲ ਪਰਪੱਕਤਾ ਵੀ ਹੋਣੀ ਚਾਹੀਦੀ, ਸਮਝੇ ਕਿ ਨਹੀਂ? ਤੋ ਇਸ ਕਰਕੇ ਕੱਲਾ ਪਹਿਰਾਵਾ ਪਾ ਕੇ ਤਾਂ ਲੋਕਾਂ ਨੂੰ ਤੁਸੀਂ ਗੁੰਮਰਾਹ ਕਰ ਰਹੇ ਹੋ। ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ, ਸਮਝੇ ਕਿ ਨਹੀਂ? ਭੇਖ ਦਿਖਾ ਰਹੇ ਹੋ ਲੋਕਾਂ ਨੂੰ, ਤੁਸੀਂ ਮਤਲਬ ਗੁੰਮਰਾਹ ਕਰ ਰਹੇ ਹੋ। ਇਹ ਕਿਹੜੀ ਸਿੱਖੀ? ਇਹ ਕੋਈ ਸਿੱਖੀ ਨਹੀਂ। ਇਸ ਕਿਸਮ ਦੇ ਸਿੱਖ ਪਹਿਲਾਂ ਵੀ ਨਿਰੰਜਨੀ ਇਸੇ ਸਿੱਖ ਹੀ ਸੀਗੇ। ਨਿਰੰਜਨੀਏ ਜਿਨ੍ਹਾਂ ਨੇ ਸਿੱਖਾਂ ਤੇ ਜ਼ੁਲਮ ਕਰਾਇਆ ਉਹ ਸਿੱਖ ਹੀ ਸੀਗੇ। ਤੋ ਇਸ ਕਰਕੇ ਇਸੇ ਤਰੀਕੇ ਨਾਲ ਆਹ ਦੇਖ ਲਓ ਪਿਰਥੀ ਆ ਜਿਹੜਾ ਸਿੱਖ ਗੁਰੂਆਂ ਦੇ ਆਪਣੇ ਪਰਿਵਾਰ 'ਚੋਂ ਸੀ, ਸਮਝੇ ਕਿ ਨਹੀਂ? ਤੋ ਉਸ ਨੇ ਕੀ ਕੀਤਾ ਗੁਰੂ ਦੇ ਨਾਲ? ਆਪਣਾ ਸਕੇ ਭਰਾ ਦੇ ਨਾਲ ਕੀ ਕੀਤਾ? ਕੀ ਨਹੀਂ ਕੀਤਾ, ਸਮਝੇ ਕਿ ਨਹੀਂ? ਸੋ ਇਹ ਇਸੇ ਤਰੀਕੇ ਨਾਲ ਸਿੱਖਾਂ ਦੇ ਪਰਿਵਾਰਾਂ ਦੇ ਵਿੱਚੋਂ ਵੀ ਗੁਰੂ ਹਰਿਰਾਏ ਸਾਹਿਬ ਦਾ ਆਪਣਾ ਬੇਟਾ ਕੀ ਕਰਕੇ ਆਇਆ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ, ਸਮਝੇ ਕਿ ਨਹੀਂ? ਤੋ ਸਿੱਖੀ ਦਾ ਜਿਹੜੀ ਹੈ ਉਹਦੀ ਪਿਓਰਿਟੀ ਜਿਹੜੀ ਹੈ ਉਹ ਸਿੱਖੀ ਸਿਧਾਂਤ 'ਤੇ ਪਹਿਰਾ ਦੇਣ ਵਾਲੀ ਗੱਲ ਹੈ। ਸਿੱਖੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਨੂੰ ਪਰਪੱਕਤਾ ਦੇਣ ਵਾਲੀ ਗੱਲ ਹੈ। ਸਾਡਾ ਸਭ ਤੋਂ ਵੱਡਾ ਜਿਹੜਾ ਇਸ਼ਟ ਹੈ, ਜੋ ਵੀ ਕੁਛ ਹੈ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਉਸ ਦੀ ਵਿਚਾਰਧਾਰਾ, ਉਸ ਦੀ ਸਪਿਰਿਟ ਦੇ ਉੱਤੇ ਅਸੀਂ ਪਹਿਰਾ ਦੇਣਾ, ਉਸ ਨੂੰ ਅਸੀਂ ਆਪਣੇ ਲੜ ਲਾਉਣਾ, ਉਸ ਨੂੰ ਲੜ ਲਾ ਕੇ ਇੱਕ ਚੰਗਾ ਜੀਵਨ ਜਿਹੜਾ ਹੈ ਮਤਲਬ ਜਿਹਦੇ ਨਾਲ ਤੁਹਾਨੂੰ ਆਪ ਵੀ ਸ਼ਾਂਤੀ ਮਿਲੇ, ਆਲਾ ਦੁਆਲਾ ਵੀ ਕੋਈ ਵੀ ਹੋਵੇ, ਮਤਲਬ ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ। ਕੌਣ ਨਿਓਟਾ? ਕੋਈ ਜ਼ਰੂਰੀ ਨਹੀਂ ਵੀ ਸਿੱਖ ਨਿਓਟਾ ਹੋਵੇ, ਕੋਈ ਵੀ ਹੋ ਸਕਦਾ ਨਿਓਟਾ, ਹਿੰਦੂ ਵੀ ਹੋ ਸਕਦਾ, ਮੁਸਲਮਾਨ, ਈਸਾਈ ਵੀ। ਗੁਰੂ 9ਵੇਂ ਪਾਤਸ਼ਾਹ ਨੇ ਕਿਹਦੇ ਤੇ ਸ਼ਹਾਦਤ ਦਿੱਤੀ? ਇਸ ਗੱਲ ਤੇ ਸ਼ਹਾਦਤ ਦਿੱਤੀ ਵੀ ਹਰ ਮਨੁੱਖ ਦਾ ਜਨਮ ਅਧਿਕਾਰ ਹੈ ਕਿ ਉਹ ਆਪਣੇ ਮਤਲਬ ਜੋ ਰਹੁ ਰੀਤਾਂ ਦੇ ਮੁਤਾਬਕ ਆਪਣਾ ਧਰਮ ਨੂੰ ਮਤਲਬ ਮਾਣ ਸਕੇ। ਉਹਨੇ ਇਸ ਸਿੱਖਾਂ ਲਈ ਨਹੀਂ ਕੀਤੀ, ਇੱਕ ਉਹ ਹੋ ਕੇ ਟੋਟਲ ਪਿਓਰਿਟੀ ਆਫ ਸੈਕੂਲਰਿਜ਼ਮ ਦੇ ਉੱਤੇ ਸ਼ਹਾਦਤ ਆ ਗੁਰੂ ਦੀ, ਕਿ ਹਰ ਮਨੁੱਖ ਦਾ ਜਨਮ ਅਧਿਕਾਰ ਆ ਆਪਣੀ ਵਿਚਾਰਧਾਰਾ ਦੇ, ਆਪਣੇ ਧਾਰਮਿਕ ਸਿਧਾਂਤਾਂ ਦੇ ਉੱਤੇ ਪਹਿਰਾ ਦੇ ਕੇ ਉਹ ਆਪਣਾ ਜੀਵਨ ਬਤੀਤ ਕਰੇ, ਦੂਸਰੇ ਨੂੰ ਡਿਸਟਰਬ ਨਾ ਕਰੇ। ਟੋਟਲ ਮਤਲਬ ਪਲੂਰਲਿਜ਼ਮ, ਸਮਝੇ ਕਿ ਨਹੀਂ? ਤੋ ਇਹ ਤਾਂ ਬਹੁਤ ਵੱਡੀ ਸਿੱਖਾਂ ਦੀ ਤਾਂ ਇਤਨੀ ਬੜੀ ਮਤਲਬ ਵਿਚਾਰਧਾਰਾ ਗੁਰੂ ਨਾਨਕ ਮਹਾਰਾਜ ਦੀ। ਮੈਂ ਹੁਣੇ ਪਿੱਛੇ ਜੇ ਇਕੱਠ ਹੋਇਆ ਸੀ ਇੱਥੇ ਹਵਾਰਾ ਸਾਹਿਬ ਨੂੰ ਛਡਾਉਣ ਲਈ ਇੱਥੇ 7 ਸੈਕਟਰ ਦੇ ਕੋਲ, ਉੱਥੇ ਮੈਂ ਇੱਕ ਗੱਲ ਕਹੀ ਸੀ। ਮੈਂ ਕਿਹਾ ਗੁਰੂ ਨਾਨਕ ਮਹਾਰਾਜ ਨੇ ਕੋਈ ਮੰਗ ਨਹੀਂ ਮੰਗੀ, ਮੰਗਾ ਮੰਗੀ ਜਾਂਦੇ ਹੋ ਤੁਸੀਂ 24 ਘੰਟੇ, ਮੰਗ ਤੇ ਬਣ ਗਏ ਤੁਸੀਂ। ਇਸੇ ਤਰੀਕੇ ਦੇ ਨਾਲ ਮਹਾਰਾਜ ਨੇ ਤਾਂ ਜਿਹੜਾ ਬਾਬਰ ਕਿੱਡਾ ਬੜਾ ਤਾਕਤਵਰ ਉਸ ਵੇਲੇ ਦਾ ਰਾਜਾ ਸੀ, ਉਹ ਕੰਕਰਰ ਸੀ, ਵਾਰੀਅਰ ਸੀ, ਉਸ ਨੂੰ ਚੈਲੰਜ ਕੀਤਾ ਸੀ, ਸਮਝੇ ਕਿ ਨਹੀਂ? ਤੂੰ ਜਾਬਰ ਹੈ, ਅੱਖ ਨਾਲ ਅੱਖ ਮਿਲਾ ਕੇ ਗੱਲ ਕੀਤੀ ਸੀ। ਭਗਵੰਤ ਮਾਨ ਵਾਂਗੂ ਪੈਰੀ ਨਹੀਂ ਸੀ ਗਿਰਿਆ ਕੇਜਰੀਵਾਲ ਦੇ, ਸਮਝੇ ਕਿ ਨਹੀਂ? ਗੁਰੂਆਂ ਨੇ ਸਾਨੂੰ ਮਤਲਬ ਸੈਲਫ ਅਸਟੀਮ ਦਿੱਤੀ ਹੈ, ਅਣਖ ਨਾਲ ਜਿਉਣ ਦਾ ਤਰੀਕਾ ਦੱਸਿਆ। ਤੋ ਜ਼ਾਲਮ ਦੇ ਅੱਗੇ ਅੱਖ ਨਾਲ ਅੱਖ ਮਿਲਾ ਕੇ ਗੁਰੂਆਂ ਨੇ ਗੱਲਾਂ ਕੀਤੀਆਂ। ਗੁਰੂਆਂ ਨੇ 6ਵੇਂ ਪਾਤਸ਼ਾਹ ਜਾਂਦੇ ਆ, ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਹੁੰਦੇ ਆ। ਜਿਹੜੇ ਮਨੁੱਖ ਸਿੱਖੀ ਨੂੰ ਪਰਪੱਕ ਸੀਗੇ, ਉਹਨਾਂ ਦਾ ਆਪਣਾ ਇਤਨਾ ਬੜਾ ਆਚਰਨ ਸੀ, ਉਸ ਨੇ ਮਜਬੂਰ ਕਰ ਦਿੱਤਾ ਸ਼ਹਿਨਸ਼ਾਹ ਨੂੰ ਕਿ ਆ ਕੇ ਗੁਰੂ ਦੀ ਟਰਮਸ ਦੇ ਉੱਤੇ ਬਾਹਰ ਆਇਆ, ਆਪਣੀ ਟਰਮਸ। ਸ਼ਹਿਨਸ਼ਾਹ ਦੀ ਟਰਮਸ 'ਤੇ ਬਾਹਰ ਨਹੀਂ ਆਇਆ ਗੁਰੂ ਨੇ ਆਪਣੀਆਂ ਸ਼ਰਤਾਂ ਰੱਖੀਆਂ, ਮੈਂ ਤਾਂ ਬਾਹਰ ਜਾਊਂਗਾ। ਕਿਉਂ ਰੱਖੀਆਂ, ਕਿਵੇਂ ਰੱਖੀਆਂ, ਕਿਹੜੀ ਤਾਕਤ ਸੀ ਗੁਰੂ ਦੇ ਕੋਲ ਸ਼ਹਿਨਸ਼ਾਹ ਦੇ ਮੁਕਾਬਲੇ ਦੇ ਵਿੱਚ, ਸਮਝੇ ਕਿ ਨਹੀਂ? ਉਹ ਸਿੱਖਾਂ ਦੀ ਇੱਕ ਐਸੀ ਉੱਚਾ ਆਚਰਨ ਸੀ, ਐਸੀ ਕਮਾਲ ਦਾ ਉਹਨਾਂ ਦਾ ਜੀਵਨ ਸੀ। ਮੈਂ ਕਹਿੰਦਾ ਹੁਣ ਵੀ ਤੁਸੀਂ ਜੇ ਗੱਡੀ 'ਚ ਟਰੈਵਲ ਕਰੋ ਨਾ, ਗਵਾਲੀਅਰ ਤੱਕ ਜਾਓ, ਤੁਸੀਂ ਦੇਖਦੇ ਹੋ ਕਿੰਨੀ ਡਿਫੀਕਲਟ ਟੈਰੇਨ ਆ। ਪਾਣੀ ਨਹੀਂ, ਕਿਤੇ ਸੋਕਾ ਪਿਆ ਹੋਇਆ, ਕਿਤੇ ਕੁਛ, ਕਿਤੇ ਪੱਥਰ ਆ ਜ਼ਮੀਨ ਦੇ ਵਿੱਚ। ਉਹਨਾਂ ਦਿਨਾਂ ਦੇ ਵਿੱਚ ਇਸ ਜਗ੍ਹਾ ਤੋਂ, ਪੰਜਾਬ ਤੋਂ ਕਿੰਨੇ ਲੋਕ ਗਏ, ਨਤਮਸਤਕ ਹੋ ਗਏ ਉਸ ਦੀਵਾਰਾਂ ਦੇ ਨਾਲ, ਔਰ ਆਪਣੇ ਆਤਮਾ ਦੇ ਬਲ ਬੂਤੇ 'ਤੇ ਇਹ ਨਹੀਂ ਉਹਨੂੰ ਜਾ ਕੇ ਮਿੰਨਤਾਂ ਕੀਤੀਆਂ ਸ਼ਹਿਨਸ਼ਾਹ ਨੂੰ, ਆਪਣੀ ਸਪਿਰਿਚੁਅਲ ਸਟਰੈਂਥ ਦੇ ਉੱਤੇ ਮਜਬੂਰ ਕੀਤਾ।
ਜਿਹੜਾ ਸ਼ਹਿਨशाह ਸੀ ਕਿ ਤੂੰ ਗੁਰੂ ਦੀਆਂ ਟਰਮਸ, ਗੁਰੂ ਆਪਣੀਆਂ ਟਰਮਸ ਦੇ ਬਾਹਰ ਆਊਗਾ, ਤੇਰੀਆਂ ਟਰਮਸ ਦੇ ਬਾਹਰ। ਇਹ ਬਹੁਤ ਵੱਡੀ ਗੱਲ। ਇਹ ਦੇਖੋ ਕਿੱਥੋਂ ਆ ਗਏ ਸਿੱਖ, ਕਿੱਥੋਂ ਆ ਗਏ। ਗੁਰੂ ਨਾਨਕ ਦੇਵ ਮਹਾਰਾਜ ਦਾ ਉਸ ਤੋਂ ਬਾਅਦ 150 ਸਾਲ ਦਾ 100-150 ਸਾਲ ਦਾ ਪੀਰੀਅਡ ਹੈ। ਕੋਈ ਪ੍ਰਚਾਰ ਲਈ ਕੋਈ ਗੁਰੂ ਦੇ ਕੋਲ ਸਾਧਨ ਨਹੀਂ, ਕੋਈ ਪ੍ਰਚਾਰ ਦਾ ਸਾਧਨ ਨਹੀਂ, ਕੋਈ ਰਿਸੋਰਸਿਸ ਨਹੀਂ, ਕੋਈ ਸਟਰੈਂਥ ਨਹੀਂ। ਉਸ ਦੀ ਇਤਨੀ ਬੜੀ ਕੁਆਲਿਟੀ ਜਿਹੜੀ ਧਰਮ ਦੀ ਹੈ, ਪਿਓਰਿਟੀ ਧਰਮ ਦੀ ਹੈ, ਇਨਸਾਨੀਅਤ ਦੀ ਜਿਹੜੀ ਪਿਓਰਿਟੀ ਹੈ, ਉਸ ਨੇ ਇਸ ਕਿਸਮ ਦੇ ਜੀਵਨ ਵਾਲੇ ਜਿਹੜੇ ਮਨੁੱਖ ਪੈਦਾ ਕੀਤੇ। ਮਨੁੱਖਾਂ ਦਾ ਆਚਰਣ ਬਦਲ ਦਿੱਤਾ, ਕਰੈਕਟਰ ਬਦਲ ਦਿੱਤਾ, ਉਹਨਾਂ ਦੀ ਸਪਿਰਿਟ ਮਤਲਬ ਰੈਵੋਲੂਸ਼ਨਾਈਜ਼ ਕਰ ਦਿੱਤੀ। ਉਹਨਾਂ ਨੇ ਕਿਹਾ ਗੱਲ ਹੀ ਕਿਹੜੀ ਹੈ, ਅਸੀਂ ਆਪਣੇ ਬਲਬੂਤੇ 'ਤੇ, ਆਪਣੀ ਸਪਿਰਿਚੁਅਲਿਟੀ ਦੇ ਉੱਤੇ, ਆਪਣੀ ਮਾਨਸਿਕਤਾ ਦੇ ਉੱਤੇ ਅਸੀਂ ਲੈ ਕੇ ਆਵਾਂਗੇ ਗੁਰੂ ਨੂੰ ਬਾਹਰ। ਗੁਰੂ ਆਇਆ, ਗੁਰੂ ਨੇ ਸ਼ਰਤਾਂ ਲਿਖੀਆਂ, ਕਿੱਡੀ ਵੱਡੀ ਗੱਲ ਹੈ। ਦੇਖੋ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇਖੋ ਕਿਤਨੀ ਬੜੀ, ਮਤਲਬ ਲਾਟਾਂ ਜਗ ਰਹੀਆਂ, ਚੰਗਿਆੜੇ ਨਿਕਲ ਰਹੇ ਆ, ਮਹਾਰਾਜ ਦੇਖ ਰਹੇ ਆ ਔਰ ਖੁਸ਼ ਹੋ ਰਹੇ ਆ ਵੀ ਇਹ ਚੰਗਿਆੜੀਆਂ, ਇਹਨਾਂ ਲਾਟਾਂ ਦੇ ਵਿੱਚੋਂ ਇੱਕ ਐਸੀ ਕੌਮ ਪੈਦਾ ਹੋਏਗੀ ਜਿਹੜੀ ਦੁਨੀਆ 'ਚ ਵਿਲੱਖਣ ਹੋਏਗੀ। ਤਾਂ ਹੁਣ ਤੁਸੀਂ ਕੀ ਪੈਦਾ ਕਰ ਦਿੱਤੇ, ਇਸ ਕਿਸਮ ਦੇ ਐਵੇਂ ਚੋਗੇ ਪਾਈ ਫਿਰਦੇ ਆ ਖਾਮਖਾ, ਜਿਨ੍ਹਾਂ ਦੀ ਕੋਈ ਭਲੇ ਨਹੀਂ, ਉਹਨਾਂ ਦੀ ਮਾਨਸਿਕਤਾ ਦੇ ਵਿੱਚ ਕੋਈ ਹੈ ਹੀ ਨਹੀਂ ਕੁਝ ਵੀ, ਸਿਵਾਏ ਉਹਨਾਂ ਦਾ ਆਪਣਾ ਸਵਾਰਥ ਆ, ਆਪਣੇ ਡੇਰੇ ਚਲਾਉਣੇ ਆ, ਆਪਣੀਆਂ ਕਾਰਾਂ 'ਤੇ ਚੜ੍ਹਨਾ, ਆਪਣੇ ਕੰਫਰਟਾਂ 'ਚ ਰਹਿਣਾ, ਲੋਕਾਂ ਨੂੰ ਕਹਿਣਾ ਮੇਰੀ ਜੁੱਤੀਆਂ ਪਾਓ, ਮੈਂ ਜੁੱਤ ਪੈਰ ਅੱਗੇ ਕਰਤੇ ਮੇਰੀ ਜੁੱਤੀ ਪਾਓ। ਇਹ ਕੋਈ ਗੱਲ ਹੈ? ਇਹ ਸਿੱਖੀ ਹੈ? ਸਿੱਖੀ ਦਾ ਬਿਲਕੁਲ ਐਂਟੀਥੀਸਿਸ ਹੈ। ਸੋ ਮਹਾਰਾਜ ਮਤਲਬ ਸਿੱਖਾਂ ਨੂੰ ਬਲ ਬਖਸ਼ੇ, ਸਿੱਖਾਂ ਨੂੰ ਇਸ ਕਿਸਮ ਦਾ ਬਣਾਵੇ, ਉਹਨਾਂ ਦੀ ਮਾਨਸਿਕਤਾ ਨੂੰ ਤਾਕਤ ਦੇਵੇ, ਤਾਂ ਕਿ ਸਿੱਖ ਉਸੇ ਤਰੀਕੇ ਦੇ ਨਾਲ ਖੜੇ ਹੋਣ ਆਪਣੇ ਪੈਰਾਂ ਦੇ ਉੱਤੇ, ਕਿਸੇ ਦੀ ਸਪੋਰਟ ਦੇ ਉੱਤੇ ਨਹੀਂ, ਕਿਸੇ ਦੇ ਰਹਿਮੋ ਕਰਮ ਦੇ ਉੱਤੇ ਨਹੀਂ। ਕਿਸੇ ਨੂੰ ਇਹ ਕਹਿਣ ਦੀ ਲੋੜ ਨਹੀਂ ਵੀ ਅਸੀਂ ਪ੍ਰਾਈਮ ਮਿਨਿਸਟਰ ਦਾ ਧੰਨਵਾਦ ਕਰਦੇ। ਕਾਹਦਾ ਧੰਨਵਾਦ ਕਰਦੇ ਹੋ ਤੁਸੀਂ? ਕਿਹੜੇ ਪ੍ਰਾਈਮ ਮਿਨਿਸਟਰ ਦਾ ਧੰਨਵਾਦ ਕਰਦੇ? ਜਿਨ੍ਹਾਂ ਨੇ ਗੁਰਦੁਆਰਾ ਲਿਬਰੇਸ਼ਨ ਮੂਵਮੈਂਟ ਚਲਾਈ ਸੀ, ਉਹਨਾਂ ਨੇ ਤਾਂ ਕਿਸੇ ਦਾ ਧੰਨਵਾਦ ਨਹੀਂ ਕੀਤਾ। ਉਹਨਾਂ ਨੇ ਤਾਂ ਸ਼ਹਾਦਤਾਂ ਦਿੱਤੀਆਂ, ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ, ਔਰ ਉਸ ਕੁਰਬਾਨੀ ਅਤੇ ਸ਼ਹਾਦਤਾਂ ਦੇ ਬਲਬੂਤੇ 'ਤੇ ਗੁਰਦੁਆਰੇ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਦੁਬਾਰਾ ਲਏ ਆ, ਜਿਹੜੇ ਖੋਏ ਗਏ ਸੀਗੇ। ਸਿੱਖਾਂ ਦੇ ਸਾਹਮਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਪੇਸ਼ ਕਹਿ ਸਕਦੇ ਹਾਂ ਕਿ ਜਿਹੜੀ ਇੱਕ ਨਵੀਂ ਚੁਣੌਤੀ ਪੈਦਾ ਹੋਈ ਹੈ ਹਰਿਆਣੇ ਔਰ ਸ੍ਰੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਚੁਣੌਤੀ ਨੂੰ ਕਿਸ ਤਰੀਕੇ ਦੇ ਨਾਲ ਹੱਲ ਕੀਤਾ ਜਾ ਸਕਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਤਮਾਮ ਮਸਲੇ ਲੈ ਕੇ ਇਸ ਤਰ੍ਹਾਂ ਦੇ ਮਹਾਨ ਵਿਦਵਾਨਾਂ ਦੇ ਨਾਲ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।